ਕੰਮ ਕਰਦੇ ਸੀ ਬੜਾ ਸੋਹਣਾ ਸੀ, ਸਰਕਾਰ ਨੇ ਤੁਹਾਨੂੰ ਪੱਕੇ ਕਰਤਾ ਸੀ, ਹੋਰ ਕੀ ਚਾਹੀਦਾ ਸੀ? ਭਗਵੰਤ ਮਾਨ ਜੀ ਨੇ ਜਿਹੜੇ ਉਹ ਕਮੇਡੀਅਨ ਰਹੇ ਹੋਏ ਨੇ ਪਿਛਲੇ ਸਮੇਂ ਦੇ ਵਿੱਚ, ਤੇ ਉਹ ਕਮੇਡੀ ਸਾਡੇ ਨਾਲ ਵੀ ਕਰ ਚੁੱਕੇ ਨੇ। ਸਾਡੇ ਵਿਭਾਗ ਦੇ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਨੇ, ਉਹਨਾਂ ਨਾਲ ਜਦੋਂ ਸਾਡੀਆਂ ਬਹੁਤ ਸਾਰੀਆਂ ਮੀਟਿੰਗਾਂ ਹੋਈਆਂ ਤਾਂ ਸਾਨੂੰ ਉਹਨਾਂ ਨੇ ਮਤਲਬ ਗੁੰਡਾਗਰਦੀ ਵਾਲਾ ਰੂਪ ਸਾਡੇ ਤੇ ਧਾਰਨ ਕੀਤਾ। ਧਮਕੀਆਂ ਦਿੱਤੀਆਂ ਜਾ ਰਹੀਆਂ ਨੌਕਰੀ ਤੋਂ ਕੱਢਣ ਦੀਆਂ, ਸਾਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਸਾਡਾ ਭਵਿੱਖ ਖਰਾਬ ਕਰਨ ਦੀਆਂ। ਅਸੀਂ ਚਾਹੁੰਦੇ ਹਾਂ ਵੀ ਪੰਜਾਬ ਸਰਕਾਰ ਸਾਨੂੰ ਸਾਰੇ ਲਾਭ ਦੇ ਕੇ ਰੈਗੂਲਰ ਕਰੇ, ਨਾ ਕਿ ਇਕੱਲੀ ਤਨਖਾਹ ਵਾਧੇ ਦੇ ਤੌਰ ਤੇ। ਇਹ ਉਹਨੇ 12 ਮਹੀਨਿਆਂ ਦੇ ਵਿੱਚ 15 ਮਹੀਨਿਆਂ ਦੇ ਵਿੱਚ ਸਾਡਾ 16 ਵਾਰ ਤਾਂ ਉਹ ਐਲਾਨ ਕਰ ਚੁੱਕੇ ਨੇ ਕਿ ਮੈਂ 87 36 ਕੱਚੇ ਅਧਿਆਪਕ ਪੱਕੇ ਕਰਤੇ। ਜਿਹੜੇ ਉਹਨੇ ਸਿਰਫ ਸਾਨੂੰ ਆਰਡਰ ਪਾਏ ਸੀ 28 ਤਰੀਕ ਨੂੰ, ਉਹਦੇ ਵਿੱਚ ਕਿਤੇ ਵੀ ਪੱਕਾ ਸ਼ਬਦ ਨਹੀਂ ਲਿਖਿਆ ਹੋਇਆ ਹੈਗਾ। ਸਿਰਫ ਕਹਿ ਦੇਣ ਨਾਲ ਕੰਮ ਨਹੀਂ ਹੁੰਦਾ। ਮੈਂ ਤੁਹਾਨੂੰ ਇੱਥੇ ਕਹਿਦਾ ਵੀ ਆ ਰੋਟੀ ਪਾਈ ਪਈ ਆ, ਜਦੋਂ ਤੁਸੀਂ ਖਾਣ ਲੱਗੋ ਮੈਂ ਤੁਹਾਡੇ ਮੂਹਰੋਂ ਖਿੱਚ ਲਾਂ, ਤੁਹਾਨੂੰ ਕਿਹਾ ਜਾ ਲੱਗੂਗਾ, ਹਨਾ? ਵਧੀਆ ਨਹੀਂ ਲੱਗਦਾ ਕਿਸੇ ਨੂੰ ਵੀ। ਇਹਨਾਂ ਜਿਹੜਾ ਕੀਮਤੀ ਸਮਾਂ ਸੀ ਨਾ, ਅਸੀਂ ਇਸ ਮਹਿਕਮੇ ਦੇ ਵਿੱਚ ਲੰਘਾਇਆ। ਆਮ ਆਦਮੀ ਪਾਰਟੀ ਸਾਡਾ ਹੱਥੋਂ ਲਾਇਆ ਬੂਟਾ ਹੈਗਾ, ਅਸੀਂ ਹੱਥੋਂ ਲਾਇਆ ਸੀ। ਕਿ ਮੁੱਖ ਮੰਤਰੀ ਸਾਹਿਬ ਇਹ ਧੜੱਲੇ ਦੇ ਨਾਲ ਗੱਲ ਕਹਿੰਦੇ ਨੇ, ਮੈਂ ਕਿਸਾਨਾਂ ਦੇ ਵਿੱਚੋਂ ਉੱਠਿਆ ਹੋਇਆ, ਮੇਰੇ ਪਿਤਾ ਜੀ ਅਧਿਆਪਕ ਸੀ। ਪਰ ਜਦੋਂ ਇੱਕ ਅਧਿਆਪਕ ਦਾ ਪੁੱਤਰ ਪੰਜਾਬ ਦਾ ਮੁੱਖ ਮੰਤਰੀ ਬਣ ਜਾਂਦਾ ਹੈ ਤੇ ਉਸ ਸਮੇਂ ਜੇਕਰ ਅਧਿਆਪਕਾਂ ਦੀ ਇਹ ਹਾਲਤ ਹੈ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਪੰਜਾਬ ਜਾ ਕਿੱਧਰ ਨੂੰ ਰਿਹਾ। ਇਹ ਜਗ੍ਹਾ ਦੇ ਉੱਪਰ ਪਿਛਲੇ ਕਰੀਬ 2 ਮਹੀਨਿਆਂ ਤੋਂ ਬਾਅਦ 2.5 ਮਹੀਨਿਆਂ ਦੇ ਕਰੀਬ ਬਾਈ ਹੁਣਾਂ ਨੂੰ ਸਮਾਂ ਹੋ ਗਿਆ ਇੱਥੇ ਟੈਂਕੀ ਦੇ ਉੱਪਰ ਚੜ੍ਹ ਕੇ ਧਰਨਾ ਦਿੰਦਿਆਂ ਨੂੰ, ਤੇ ਡਰ ਨਹੀਂ ਆਉਂਦਾ ਕਿ ਜਿੰਨੇ ਕੁ ਮਿਲਦੇ ਨੇ ਉਤੋਂ ਵੀ ਨਾ ਜਾਂਦਾ ਲੱਗਾ? ਸਤਿ ਸ਼੍ਰੀ ਅਕਾਲ, ਪੰਜਾਬੀ ਰੇਡੀਓ USA ਵੇਖ ਰਹੇ ਹੋ ਤੁਸੀਂ। ਇਸ ਸਮੇਂ ਅਸੀਂ ਉਚਾਈ ਤੇ ਖੜੇ ਹਾਂ। ਉਚਾਈ ਤੇ ਇਸ ਲਈ ਖੜੇ ਹਾਂ ਕਿਉਂਕਿ ਤੁਹਾਨੂੰ ਗਿਰੀਆਂ ਹੋਈਆਂ ਸ਼ਖਸੀਅਤਾਂ ਵਿਖਾਉਣੀਆਂ ਨੇ ਜਿਹੜੀਆਂ ਕਿ ਸਾਡੇ ਅੱਜ ਦੇ ਸਮੇਂ ਦੇ ਲੀਡਰਾਂ ਦੀਆਂ ਗਿਰ ਚੁੱਕੀਆਂ ਨੇ। ਅੱਜ ਦੇ ਸਮੇਂ ਦੇ ਜਿਹੜੇ ਆਪਣੇ ਆਪ ਨੂੰ ਧਨਾਟ ਇਮਾਨਦਾਰ ਦੱਸਦੇ ਨੇ ਉਹਨਾਂ ਦੀਆਂ ਵਿਖਾਉਣੀਆਂ ਨੇ। ਅੱਜ ਪਿੰਡ ਖੁਰਾਣਾ ਜ਼ਿਲ੍ਹਾ ਸੰਗਰੂਰ ਦੇ ਵਿੱਚ ਪਿੰਡ ਖੁਰਾਣਾ ਦੀ ਜਿਹੜੀ ਪਾਣੀ ਵਾਲੀ ਟੈਂਕੀ ਹੈ ਉਸ ਦੇ ਉੱਪਰ ਖੜੇ ਹਾਂ। ਇੱਧਰਲੇ ਬੰਨੇ ਮੈਂ ਚਾਹੂੰਗਾ ਦਿਖਾਇਆ ਜਾਵੇ, ਸਾਡੇ ਨਾਲ ਇਹ ਸਾਥੀ ਮੌਜੂਦ ਨੇ ਜਿਹੜੇ ਕਿ ਸਰਕਾਰ ਦੀ ਇੱਕ ਪਾਲਿਸੀ ਦੇ ਝੰਬੇ ਹੋਏ ਨੇ, ਜਿਨ੍ਹਾਂ ਦੇ ਵਿੱਚ ਇਹਨਾਂ ਨੂੰ ਅਖੌਤੀ ਤੌਰ ਤੇ ਪੱਕੇ ਕੀਤਾ ਗਿਆ। ਸਿੱਧੀ ਗੱਲ ਉਹਨਾਂ ਦੇ ਨਾਲ ਹੀ ਕਰਦੇ ਆ ਕਿਉਂਕਿ ਵਿਸਥਾਰ ਦੇ ਨਾਲ ਉਹੀ ਦੱਸ ਸਕਦਾ ਹੈ ਜਿਹਦੇ ਤੇ ਬੀਤੀ ਹੁੰਦੀ ਹੈ ਚੀਜ਼। ਬਾਈ ਹੁਣੀ ਇੰਦਰਜੀਤ ਹੁਣੀ ਸਾਡੇ ਨਾਲ ਨੇ, ਗੱਲਬਾਤ ਉਹਨਾਂ ਦੇ ਨਾਲ ਕਰਦੇ ਆ। ਬਾਈ, ਕੀ ਵਿਪਤਾ ਪੈ ਗਈ? ਤੁਸੀਂ ਇੰਨੇ ਉੱਚੇ ਜ਼ਮੀਨ ਤੋਂ ਚੜ੍ਹ ਕੇ ਬਹਿ ਗਏ, ਕੰਮ ਕਰਦੇ ਸੀ ਬੜਾ ਸੋਹਣਾ ਸੀ, ਸਰਕਾਰ ਨੇ ਤੁਹਾਨੂੰ ਪੱਕੇ ਕਰਤਾ ਸੀ, ਹੋਰ ਕੀ ਚਾਹੀਦਾ ਸੀ? ਅਸੀਂ ਪੰਜਾਬ ਸਰਕਾਰ ਦੀ ਤਰਾਸਦੀ ਦਾ ਮੁੱਲ ਝੱਲ ਰਹੇ ਹਾਂ। ਪਿਛਲੇ 70-72 ਦਿਨਾਂ ਤੋਂ ਅਸੀਂ ਟੈਂਕੀ ਤੇ ਬੈਠੇ ਹਾਂ ਪੰਜਾਬ ਦੇ ਕੱਚੇ ਅਧਿਆਪਕਾਂ ਦੇ। ਪੰਜਾਬ ਸਰਕਾਰ ਨੇ ਪਿਛਲੇ ਦਿਨਾਂ ਦੇ ਵਿੱਚ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਦਾ ਇੱਕ ਢੰਡੋਰਾ ਪਿੱਟਿਆ ਗਿਆ, ਉਹਦੀ ਮਾਰ ਅਸੀਂ ਝੱਲ ਰਹੇ ਹਾਂ। ਤੇ ਅਸੀਂ ਤੁਹਾਡੇ ਮਾਧਿਅਮ ਰਾਹੀਂ ਪੰਜਾਬ ਦੇ ਲੋਕਾਂ ਨੂੰ, ਸਰਕਾਰ ਤੱਕ ਇਹ ਗੱਲ ਪਹੁੰਚਾਉਣਾ ਚਾਹੁੰਦੇ ਆ ਵੀ ਸਾਨੂੰ ਪੂਰੇ ਲਾਭ ਦੇ ਕੇ ਪੰਜਾਬ ਸਰਕਾਰ ਨੇ ਰੈਗੂਲਰ ਨਹੀਂ ਕੀਤਾ। ਬਸ ਇੱਕ ਪੋਲੀਟੀਕਲ ਸਟੰਟ ਖੇਡਦੇ ਹੋਏ ਪੂਰੇ ਦੇਸ਼ ਦੇ ਵਿੱਚ ਸਾਡੇ ਬੋਰਡ ਲਾਉਣ ਦੀ ਤਰਕੀਬ ਵਰਤੀ ਗਈ ਆ। ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਜਿਹੜੇ ਉਹ ਕਮੇਡੀਅਨ ਰਹੇ ਹੋਏ ਨੇ ਪਿਛਲੇ ਸਮੇਂ ਦੇ ਵਿੱਚ, ਆਪਣੀ ਕਮੇਡੀਅਨ ਦੇ ਸਿਰ ਤੇ ਅੱਜ ਮੁੱਖ ਮੰਤਰੀ ਹੁੰਦੇ ਹੋਏ ਵੀ ਲੋਕਾਂ ਤੋਂ ਤਾੜੀਆਂ ਮਰਵਾਉਣ ਦੇ ਵਿੱਚ ਮਾਹਰ ਨੇ, ਤੇ ਉਹ ਕਮੇਡੀ ਸਾਡੇ ਨਾਲ ਵੀ ਕਰ ਚੁੱਕੇ ਨੇ। ਤੇ ਉਸ ਕਮੇਡੀ ਦਾ ਸ਼ਿਕਾਰ ਹੋਏ ਅਸੀਂ ਆ ਟੈਂਕੀ ਤੇ ਆਪਦੀ ਜ਼ਿੰਦਗੀ ਹੰਢਾ ਰਹੇ ਹਾਂ। ਮੁੱਖ ਮੰਤਰੀ ਭਗਵੰਤ ਮਾਨ ਜੀ ਇਹ ਵੀ ਕਹਿੰਦੇ ਹੁੰਦੇ ਨੇ ਵੀ ਜਿਹੜੀ ਸਾਡੀ ਸਰਕਾਰ ਆ ਉਹ ਲੋਕਾਂ ਦੇ ਦੁਆਰ ਹੈ। ਅਸੀਂ ਜਿਹੜੀ ਵੀ ਕੋਈ ਸਮੱਸਿਆ ਲੋਕ ਸਾਡੇ ਕੋਲੇ ਲੈ ਕੇ ਆਉਣ, ਅਸੀਂ ਦੇਖੋ ਤੁਹਾਡੇ ਮਾਧਿਅਮ ਰਾਹੀਂ ਦੱਸ ਰਹੇ ਹਾਂ, ਪਹਿਲਾਂ ਵੀ ਅਸੀਂ ਦੱਸਿਆ ਵੀ ਸਾਨੂੰ 72 ਦਿਨ ਹੋ ਗਏ ਨੇ ਇੱਥੋਂ, ਲਗਭਗ 2.5 ਮਹੀਨੇ ਹੋ ਚੁੱਕੇ ਨੇ ਇਸ ਟੈਂਕੀ ਤੇ ਬੈਠੇ। ਸਾਡੇ ਨਾਲ ਕੋਈ ਗੱਲ ਨਹੀਂ ਕੀਤੀ ਗਈ ਸਰਕਾਰ ਨੇ, ਸਾਡਾ ਮਸਲਾ ਕੀ ਹੈ, ਕਿਵੇਂ ਸੁਲਝਾਇਆ ਜਾਵੇ। ਇਸ ਮਸਲੇ ਨੂੰ ਸੁਲਝਾਉਣ ਦੀ ਥਾਂ ਤੇ ਸਾਡੇ ਜਿਹੜੇ ਮੁਖੀ ਨੇ, ਸਾਡੇ ਵਿਭਾਗ ਦੇ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਨੇ, ਉਹਨਾਂ ਨਾਲ ਜਦੋਂ ਸਾਡੀਆਂ ਬਹੁਤ ਸਾਰੀਆਂ ਮੀਟਿੰਗਾਂ ਹੋਈਆਂ ਤਾਂ ਸਾਨੂੰ ਉਹਨਾਂ ਨੇ ਮਤਲਬ ਗੁੰਡਾਗਰਦੀ ਵਾਲਾ ਰੂਪ ਸਾਡੇ ਤੇ ਧਾਰਨ ਕੀਤਾ, ਤਾਨਾਸ਼ਾਹ ਜਿਹੜਾ ਹੈਗਾ ਮਤਲਬ ਉਹ ਰਵੱਈਆ ਪੇਸ਼ ਕੀਤਾ, ਤੇ ਸਾਨੂੰ ਮਤਲਬ ਧਮਕੀਆਂ ਦਿੱਤੀਆਂ ਜਾ ਰਹੀਆਂ ਨੌਕਰੀ ਤੋਂ ਕੱਢਣ ਦੀਆਂ, ਸਾਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਸਾਡਾ ਭਵਿੱਖ ਖਰਾਬ ਕਰਨ ਦੀਆਂ। ਪਰ ਅਸੀਂ ਆਪਣੇ ਮੈਦਾਨ 'ਚ ਡਟੇ ਹੋਏ ਹਾਂ ਜਿੰਨਾ ਚਿਰ ਸਾਡੀ ਮੰਗ ਪੂਰੀ ਨਹੀਂ ਹੁੰਦੀ। ਅਸੀਂ ਚਾਹੁੰਦੇ ਹਾਂ ਵੀ ਪੰਜਾਬ ਸਰਕਾਰ ਸਾਨੂੰ ਸਾਰੇ ਲਾਭ ਦੇ ਕੇ ਰੈਗੂਲਰ ਕਰੇ, ਨਾ ਕਿ ਇਕੱਲੀ ਤਨਖਾਹ ਵਾਧੇ ਦੇ ਤੌਰ ਤੇ। ਇਹ ਸਾਡੀ ਮੰਗ ਹੈ। ਤੁਸੀਂ ਥੋੜੀ ਜਿਹੀ ਜੇ ਤਕਨੀਕ ਸਮਝਾ ਦਿਓ, ਤੁਸੀਂ ਆਪਣੀ ਗੱਲ ਤਾਂ ਰੱਖ ਦਿੱਤੀ, ਤਕਨੀਕ ਸਮਝਾ ਦਿਓ ਵੀ ਕਿੰਨੇ ਲੋਕਾਂ ਦੀ ਚੋਣ ਕੀਤੀ ਗਈ ਸੀ, ਤੁਹਾਡੇ ਤੋਂ ਐਪਲੀਕੇਸ਼ਨ ਲੈਂਦੇ ਨੇ, ਉਸ ਤੋਂ ਬਾਅਦ ਕੀ ਕੁਝ ਹੁੰਦਾ, ਇੱਕ ਸਾਰ 'ਚ ਜੇ ਤੁਸੀਂ ਉਹ ਗੱਲ ਸਾਰੀ ਦੱਸ ਦਿਓ ਤਾਂ ਕਿ ਟੈਕਨੀਕੈਲਿਟੀ ਪਤਾ ਲੱਗ ਜੇ ਲੋਕਾਂ ਨੂੰ ਕਿ ਆਹ ਸਮੱਸਿਆ ਹੈ। ਦੇਖੋ ਜੀ, ਪੰਜਾਬ ਸਰਕਾਰ, ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਜਦੋਂ ਆਈ, ਉਹਨੂੰ ਲਿਆਉਣ ਦੇ ਵਿੱਚ ਸਾਡਾ ਬੜਾ ਵੱਡਾ ਯੋਗਦਾਨ ਹੈ। ਸਾਨੂੰ ਆਸਾਵਾਂ ਸੀਗੀਆਂ ਵੀ ਸਾਨੂੰ ਪੱਕੇ ਕਰਨਗੇ, ਉਹਨਾਂ ਨੇ ਪੱਕੇ ਕਰਨ ਦਾ ਪ੍ਰੋਸੈਸ ਵੀ ਚਲਾਇਆ।
ਉਹਨਾਂ ਨੇ ਬੜੀ ਸੂਝ-ਬੂਝ ਨਾਲ ਇੱਕ ਸਬ ਕਮੇਟੀ ਬਣਾ ਕੇ ਇੱਕ ਪਾਲਿਸੀ ਤਿਆਰ ਕੀਤੀ ਵੀ ਕੱਚਿਆਂ ਨੂੰ ਪੱਕਾ ਕਿਵੇਂ ਕਰਿਆ ਜਾਵੇ। ਉਹ ਪਾਲਿਸੀ ਦਾ ਮਤਲਬ ਸੀ ਵੀ ਜਿਹੜੇ ਲੋਕ 10 ਸਾਲ ਕੱਚੇ ਤੌਰ ਤੇ ਵਿਭਾਗ 'ਚ 10 ਸਾਲ ਲਗਾਤਾਰ ਕੰਮ ਕਰਦੇ ਆ ਉਹਨਾਂ ਨੂੰ ਸਿਲੈਕਟ ਕੀਤਾ ਜਾਊਗਾ। ਸ਼ਰਤ ਸੀ ਉਹਨਾਂ ਦੀ। ਸ਼ਰਤ ਸੀ। ਉਸ ਪਾਲਿਸੀ ਦੇ ਅਕੋਰਡਿੰਗ ਅਸੀਂ ਸਿਲੈਕਟ ਹੋਏ ਕੈਂਡੀਡੇਟ ਆ ਜਿਨ੍ਹਾਂ ਦੀ ਗਿਣਤੀ 8736 ਸਟਾਰਟਿੰਗ ਦੇ ਵਿੱਚ ਸ਼ੋਅ ਕਰਾਈ ਗਈ। ਸਾਡੇ ਡਾਕੂਮੈਂਟ ਵੀ ਚੈੱਕ ਹੋਏ, ਸਾਡੀਆਂ ਵੈਰੀਫਿਕੇਸ਼ਨਾਂ ਹੋਈਆਂ, ਪਰ ਸਾਨੂੰ ਆਰਡਰ ਦੇਣ ਦੀ ਥਾਂ ਤੇ ਜਦੋਂ ਆਰਡਰ ਦਿੱਤੇ ਗਏ 8736 ਨੂੰ ਦਿੱਤੇ ਗਏ ਆਰਡਰ, ਤਾਂ ਉਹਨਾਂ ਦੇ ਵਿੱਚ ਹੋਰ ਜਿਹੜੇ ਪੂਰੀ ਸ਼ਰਤ ਪੂਰੀ ਨਹੀਂ ਕਰਦੇ ਸੀ ਉਹਨਾਂ ਨੂੰ ਵੀ ਇਨਕਲੂਡ ਕਰ ਲਿੱਤਾ ਗਿਆ। ਉਹਨਾਂ ਦੀ ਤਨਖਾਹ ਵਾਧੇ ਦੀ ਮੰਗ ਸੀ, ਉਹ ਆਪਣੀ ਮੰਗ ਤੇ ਖੁਸ਼ ਹੋ ਗਏ। ਸਾਨੂੰ ਉਹ ਸਾਰੇ ਨੂੰ ਰਲ ਗੋਭਾ ਕਰਕੇ 12710 ਬੰਦਿਆਂ ਨੂੰ ਇਕੱਠੇ ਕਰਕੇ ਆਰਡਰ ਦੇ ਦਿੱਤੇ ਗਏ, ਜਿਹੜੇ ਆਰਡਰਾਂ ਦੇ ਵਿੱਚ ਤਨਖਾਹ ਵਾਧਾ ਤੇ 5% ਇੰਕਰੀਮੈਂਟ ਸੀ, ਹੋਰ ਕੋਈ ਵੀ ਲਾਭ ਨਹੀਂ ਲਿਖਿਆ ਹੋਇਆ, ਜਿਹਦਾ ਅਸੀਂ ਵਿਰੋਧ ਕੀਤਾ। ਉਸ ਵਿਰੋਧ ਦੇ ਮੱਦੇਨਜ਼ਰ ਅਸੀਂ ਇੱਥੇ ਸੰਘਰਸ਼ 'ਚ ਬੈਠੇ ਹਾਂ। ਸਾਡੀ ਮੰਗ ਹਜੇ ਵੀ ਪੂਰੀ ਨਹੀਂ ਹੋਈ, ਜਿੰਨਾ ਚਿਰ ਪੂਰੀ ਨਹੀਂ ਹੁੰਦੀ ਅਸੀਂ ਇਹ ਮੈਦਾਨ 'ਚ ਡਟੇ ਰਹਾਂਗੇ। ਜੀ, ਕਹਿਣ ਦਾ ਮਤਲਬ ਕਿ ਸਰਕਾਰ ਨੂੰ ਚਾਹੀਦਾ ਸੀ ਕੰਟੈਂਟ ਪੋਸਟਰਾਂ ਤੇ ਲਿਖਣ ਲਈ, ਉਹ ਕੰਟੈਂਟ ਲੈ ਲਿਆ, ਪਰ ਤੁਸੀਂ ਉੱਥੇ ਦੇ ਉੱਥੇ ਹੀ ਖੜੇ ਹੋਏ ਹੋ, ਹੈ ਨਾ? ਉਹੀ ਗੱਲ ਸਰ, ਸਾਡੀ ਉਹੀ ਅਸੀਂ ਮਤਲਬ ਉਹੀ ਜ਼ਿੰਦਗੀ ਜਿਹੜੀ ਪਹਿਲਾਂ ਸੀ ਸਾਡੀ ਉਹੀ ਬਸਰ ਕਰ ਰਹੇ ਹਾਂ। ਇਹ 'ਚ ਕੋਈ ਚੇਂਜ ਨਹੀਂ ਆਇਆ। ਜੀ, ਸੋ ਭੈਣ ਨਾਲ ਚੱਲਦੇ ਆ। ਭੈਣ ਹੁਣੀ ਵੀ ਦੇਖ ਲਓ ਇੱਥੇ ਟੈਂਕੀ ਦੇ ਉੱਪਰ ਚੜ ਕੇ ਬੈਠੇ ਹੋਏ ਨੇ। ਇੱਕ ਪਾਸੇ ਤਾਂ ਆਪਾਂ ਕਹਿੰਦੇ ਆ ਕਿ ਧੀਆਂ ਭੈਣਾਂ ਜਿਹੜੀਆਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ, ਉਹ ਇੱਜ਼ਤ ਹੁੰਦੀਆਂ ਨੇ ਪਰਿਵਾਰ ਦੀ, ਉਹ ਆਬਰੂ ਹੁੰਦੀਆਂ ਨੇ, ਪਰ ਜਦੋਂ ਆਪਾਂ ਗੱਲ ਕਰਦੇ ਆ ਇਹੋ ਜਿਹੀ ਸਥਿਤੀ ਦੀ, ਭੈਣ ਹੁਣੀ ਟੈਂਕੀ ਤੇ ਚੜ ਕੇ ਬੈਠੇ ਹੋਏ ਨੇ, ਮਜਬੂਰੀਆਂ 100 ਹੁੰਦੀਆਂ ਨੇ। ਇਹੋ ਜਿਹੇ ਹਾਲਾਤਾਂ 'ਚ ਉਹਨਾਂ ਨੂੰ ਇੱਥੇ ਪਹੁੰਚਣਾ ਪਿਆ। ਉਹਨਾਂ ਦੇ ਨਾਲ ਗੱਲਬਾਤ ਕਰਦੇ ਆ। ਭੈਣੇ, ਤੁਸੀਂ ਟੈਂਕੀ ਤੇ ਚੜੇ ਬੈਠੇ ਹੋ, ਬੰਦਾ ਮਿਹਨਤ ਕਰਦਾ ਬਚਪਨ ਤੋਂ, ਜਦੋਂ ਤੋਂ ਉਹਨੂੰ ਸੋਝੀ ਆਉਂਦੀ ਮੈਂ ਆਹ ਬਣਨਾ, ਹੱਡ ਤੋੜ ਮਿਹਨਤ ਕਰਦਾ, ਜਿੰਨਾ ਪੜ੍ਹ ਸਕਦਾ, ਜੋ ਕੁਝ ਕਰ ਸਕਦਾ, ਆਪਣੇ ਟੀਚੇ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦਾ। ਤੁਸੀਂ ਟੀਚੇ ਤੱਕ ਪਹੁੰਚੇ ਕਿ ਨਹੀਂ ਪਹੁੰਚੇ? ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਅਸੀਂ ਪਿਛਲੇ 15-18 ਸਾਲ ਦੇ ਤੋਂ ਸਰਕਾਰ ਦੇ ਜਿਹੜੇ ਸਕੂਲ ਨੇ ਉਹਨਾਂ ਦੇ ਵਿੱਚ ਪੜ੍ਹਾ ਰਹੇ ਹਾਂ। ਸਾਡਾ ਕਿਸੇ ਦਾ ਵੀ ਕੋਈ ਵਿੱਚ ਗੈਪ ਨਹੀਂ ਹੈਗਾ, ਠੀਕ ਹੈ। ਤੇ ਸਰਕਾਰ ਦੀ ਉਦੋਂ ਇਸ ਤਰ੍ਹਾਂ ਦੀ ਹਾਲਾਤ ਸੀਗੇ ਕਿ ਸਾਡੀ ਭਰਤੀ ਹੋਈ, ਅਸੀਂ ਉਦੋਂ ਤੋਂ ਹੀ ਕੰਮ ਕਰ ਰਹੇ ਹਾਂ। ਤੇ ਭਗਵੰਤ ਮਾਨ ਜੀ ਨੇ ਇੱਕ 10 ਸਾਲਾ ਪਾਲਿਸੀ ਬਣਾਈ ਸੀਗੀ, ਜਿਹਦੇ ਤਹਿਤ ਸਾਨੂੰ ਉਹਨਾਂ ਨੇ ਪੱਕੇ ਕਰਨਾ ਸੀਗਾ। ਤੇ ਬਾਅਦ ਦੇ ਵਿੱਚ ਮਤਲਬ ਕਿ ਸਰਕਾਰ ਬਣੀ ਨੂੰ 1.5 ਸਾਲ ਹੋਇਆ ਸੀਗਾ ਕਿ ਉਹਨੇ 12 ਮਹੀਨਿਆਂ ਦੇ ਵਿੱਚ 15 ਮਹੀਨਿਆਂ ਦੇ ਵਿੱਚ ਸਾਡਾ 16 ਵਾਰ ਤਾਂ ਉਹ ਐਲਾਨ ਕਰ ਚੁੱਕੇ ਨੇ ਕਿ ਮੈਂ 8736 ਕੱਚੇ ਅਧਿਆਪਕ ਪੱਕੇ ਕਰਤੇ। ਕਹਿਣ ਦਾ ਭਾਵ ਜਿੱਥੇ ਵੀ ਚੋਣਾਂ ਹੋਈਆਂ, ਗੁਜਰਾਤ 'ਚ ਚੋਣਾਂ ਹੋਈਆਂ, ਹਿਮਾਚਲ 'ਚ ਹੋਈਆਂ, ਮਤਲਬ ਕਿ ਜਲੰਧਰ ਜਿਮਨੀ ਚੋਣ ਹੋਈ, ਹਰ ਥਾਂ ਤੇ ਸਾਡਾ ਯੂਜ਼ ਕੀਤਾ ਗਿਆ, ਮਿਸਯੂਜ਼ ਕੀਤਾ ਗਿਆ ਕਿ ਇਹ ਅਧਿਆਪਕ ਮੈਂ ਪੱਕੇ ਕਰਤੇ। ਪਰ ਅੱਜ ਤੱਕ ਜਿਹੜੀ ਵੀ ਇਹ ਉਹਨੇ ਪਾਲਿਸੀ ਬਣਾਈ ਸੀ ਉਹਨੂੰ ਪਾਸੇ ਰੱਖ ਦਿੱਤਾ ਗਿਆ ਤੇ ਸਾਨੂੰ ਕੱਚੇ ਦੇ ਕੱਚੇ ਆ। ਜਿਹੜੇ ਉਹਨੇ ਸਿਰਫ ਸਾਨੂੰ ਆਰਡਰ ਪਾਏ ਸੀ 28 ਤਰੀਕ ਨੂੰ, ਉਹਦੇ ਵਿੱਚ ਕਿਤੇ ਵੀ ਪੱਕਾ ਸ਼ਬਦ ਨਹੀਂ ਲਿਖਿਆ ਹੋਇਆ ਹੈਗਾ। ਉਹ ਆਰਡਰਾਂ ਦੇ ਵਿੱਚ ਸਾਫ਼-ਸਾਫ਼ ਲਿਖਿਆ ਹੈ ਕਿ ਤੁਹਾਨੂੰ 58 ਸਾਲ ਤੱਕ ਨੌਕਰੀ ਤੋਂ ਨਹੀਂ ਕੱਢਿਆ ਜਾਊਗਾ ਤੇ ਤੁਹਾਨੂੰ ਜਿਹੜੀ ਤਨਖਾਹ ਹੈ ਤੁਹਾਡੀ ਹੁਣ ਇੰਨੀ ਕੁ 23,500 ਸਾਰਿਆਂ ਦੀ ਲਗਭਗ ਮੋਸਟਲੀ, ਜੇ ਮੈਂ ਮੋਟੇ ਜਿਹੇ ਸ਼ਬਦਾਂ ਦੇ ਵਿੱਚ ਕਹਾਂ ਤਾਂ ਜਿੰਨੀਆਂ ਵੀ ਇਹਦੇ ਵਿੱਚ ਅਸੀਂ 4 ਕੈਟਾਗਰੀਆਂ ਸ਼ਾਮਲ ਸੀਗੀਆਂ ਤਾਂ ਸਾਰਿਆਂ ਦੀ 10,000 ਰੁਪਈਆ ਤਨਖਾਹ ਵਧੀਆ 11 ਕੁ, ਠੀਕ ਹੈ। ਤਾਂ ਉਹਦੇ ਅਕੋਰਡਿੰਗ ਵੀ ਜਿਹਦੀ ਜਿੰਨੀ ਤੀ ਉਨੀ ਕੁ ਹੋਰ ਵੱਧ ਗਈ, ਠੀਕ ਹੈ। ਤੇ 5% ਇੱਕ ਸਾਲਾਨਾ ਇੰਕਰੀਮੈਂਟ ਹੈਗਾ। ਤੇ ਅੱਜ ਦੇ ਟਾਈਮ ਦੇ ਵਿੱਚੋਂ ਜਦੋਂ ਅਸੀਂ ਦੇਖਦੇ ਹਾਂ 5% ਸਾਲਾਨਾ ਹੈਗਾ, ਉਹਦੇ ਨਾਲ ਜਿਹੜੇ ਹਾਲਾਤ ਨੇ ਦਿਨੋਂ ਦਿਨ ਪੰਜਾਬ ਦੀ ਮਹਿੰਗਾਈ ਹੈ ਉਹ ਆਸਮਾਨ ਨੂੰ ਛੂਹ, ਉਹਦੇ ਨਾਲ ਸਾਡਾ ਗੁਜ਼ਾਰਾ ਨਹੀਂ ਹੋਣਾ। ਤੇ ਨਾ ਉਹਦੇ ਵਿੱਚ ਸਾਫ਼ ਸ਼ਬਦਾਂ ਦੇ ਵਿੱਚ ਲਿਖਿਆ ਕਿ ਇਹਨਾਂ ਅਧਿਆਪਕਾਂ ਨੂੰ ਕੋਈ TA DA ਨਹੀਂ ਦਿੱਤਾ ਜਾਊਗਾ ਤੇ ਨਾ ਹੀ ਉਹਦੇ ਵਿੱਚ ਕੋਈ ਪੱਕਾ ਸ਼ਬਦ, ਅੱਗੇ ਸੰਭਾਵਨਾ ਵੀ ਨਹੀਂ ਹੈਗੀ ਵੀ ਕੀਤਾ ਜਾਊਗਾ ਜਾਂ ਨਹੀਂ ਕੀਤਾ ਜਾਊਗਾ। ਨਹੀਂ, ਜਦ ਲੀਕ ਹੀ ਵੱਜ ਗਈ ਆਖਰੀ ਵੀ ਪੱਕੇ ਹੀ ਹੈ ਇੱਕ ਤਰ੍ਹਾਂ ਦੇ, ਨਹੀਂ ਸ਼ਬਦ ਹੀ ਖਤਮ ਕਰ ਦੇਣਾ, ਉਹ ਤਾਂ ਇਹ ਕਹਿੰਦੇ ਨੇ। ਉਹ ਸਿਰਫ ਕਹਿੰਦੇ ਨੇ, ਬਹੁਤ ਕੁਝ ਕਹਿੰਦੇ ਨੇ। ਪੰਜਾਬ ਦੇ ਵਿੱਚ 1.5 ਸਾਲ ਹੋ ਗਿਆ, ਤਾੜੀਆਂ ਮਰਵਾਉਣੇ ਜਾਣਦੇ ਨੇ, ਲੋਕਾਂ ਤੋਂ ਚੁਟਕਲੇ ਸੁਣਾਉਣਾ ਜਾਣਦੇ ਨੇ, ਹੋਰ ਤਾਂ ਉਹਨਾਂ ਨੂੰ ਕੁਝ ਆਉਂਦਾ ਨਹੀਂ ਹੈਗਾ। ਲੋਕਾਂ ਨੂੰ ਹੁੰਦਾ ਵੀ ਜੇ ਤੁਸੀਂ ਮੁੱਖ ਮੰਤਰੀ, ਲੋਕਾਂ ਨੇ ਤੁਹਾਨੂੰ 92 ਸੀਟਾਂ ਦਿੱਤੀਆਂ ਨੇ ਨਾ, ਤਾਂ ਤੁਸੀਂ ਉਹਨਾਂ ਨੂੰ ਕੰਮ ਕਰਕੇ ਦਿਖਾਓ। ਸਿਰਫ ਕਹਿ ਦੇਣ ਨਾਲ ਕੰਮ ਨਹੀਂ ਹੁੰਦਾ। ਮੈਂ ਤੁਹਾਨੂੰ ਇੱਥੇ ਕਹਿ ਦਾਂ ਵੀ ਆ ਰੋਟੀ ਪਾਈ ਪਈ ਹੈ, ਜਦੋਂ ਤੁਸੀਂ ਖਾਣ ਲੱਗੋ ਮੈਂ ਤੁਹਾਡੇ ਮੂਹਰੋਂ ਖਿੱਚ ਲਾਂ, ਤੁਹਾਨੂੰ ਕਿਹਾ ਜਾ ਲੱਗੂਗਾ, ਹੈ ਨਾ? ਵਧੀਆ ਨਹੀਂ ਲੱਗਦਾ ਕਿਸੇ ਨੂੰ ਵੀ। ਸਾਨੂੰ ਵੀ ਕੋ ਥਾਲੀ ਪਰੋਸ ਕੇ ਦਿਖਾਈ ਗਈ ਸੀ ਕਿ ਤੁਹਾਨੂੰ ਪੱਕੇ ਕੀਤਾ ਜਾਊਗਾ, ਇੱਕ ਪਾਲਿਸੀ ਬਣਾਈ ਸੀ, ਪਰ ਸਾਨੂੰ ਰੈਗੂਲਰ ਨਹੀਂ ਕੀਤਾ ਗਿਆ। ਸੀ ਅੱਜ ਵੀ ਕੱਚੇ ਹੀ ਆ। ਤੇ ਸਾਡਾ ਜਿਹੜਾ ਵੀਰ ਹੈ ਇੰਦਰਜੀਤ ਸਿੰਘ ਮਾਨ ਸਾਹਿਬ 72 ਦਿਨਾਂ ਤੋਂ ਇੱਥੇ ਸੰਘਰਸ਼ ਭਰੀ ਜ਼ਿੰਦਗੀ ਜੀ ਰਿਹਾ। ਇੰਨੀ ਕੁ ਜਗ੍ਹਾ ਤੁਸੀਂ ਦੇਖ ਸਕਦੇ ਹੋ ਉੱਪਰ, ਜਿੱਥੇ ਇਹ ਆਪਦੀ ਦਿਨ ਕਟੀ ਕਰ ਰਿਹਾ ਹੈਗਾ ਤੇ ਅਸੀਂ ਇਹਦੇ ਸਾਰੇ ਨਾਲ ਆਂਗੇ, ਸਾਰਾ ਪੰਜਾਬ ਇਹਦੇ ਨਾਲ ਹੈਗਾ। ਜਿੰਨਾ ਚਿਰ ਭਗਵੰਤ ਮਾਨ ਜੀ ਸਾਨੂੰ ਸਹੀ ਅਰਥਾਂ ਦੇ ਵਿੱਚ ਪੱਕੇ ਨਹੀਂ ਕਰਦੇ, ਉਨਾ ਚਿਰ ਇਹ ਸੰਘਰਸ਼ ਇਸੇ ਤਰ੍ਹਾਂ ਚੱਲਦਾ ਰਹੂਗਾ। ਜੀ,
ਸੋ ਕਹਿ ਸਕਦੇ ਆ ਇੱਕ ਤਰ੍ਹਾਂ ਨਾਲ ਜਿਨ੍ਹਾਂ ਨੇ ਪੰਜਾਬ ਦੇ ਭਵਿੱਖ ਨੂੰ ਸੁਨਹਿਰਾ ਕਰਨਾ ਸੀ, ਜਿਹੜੇ ਬੱਚੇ ਨੇ ਉਹਨਾਂ ਨੂੰ ਪੜ੍ਹਾ ਕੇ ਸੋਝੀ ਬਖਸ਼ਣੀ ਸੀ, ਤੁਸੀਂ ਉਹ ਕਿਰਤ ਕਰਦੇ ਹੋ। ਉਹਨਾਂ ਨੂੰ ਹੀ ਬੁੱਧੂ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਪੰਜਾਬ ਸਰਕਾਰ ਦੇ ਵੱਲੋਂ, ਇਹੀ ਕਹਿ ਸਕਦੇ ਆ ਹੁਣ ਇਸ ਹਿਸਾਬ ਤੋਂ। ਬਿਲਕੁਲ ਬਿਲਕੁਲ ਇਹੀ ਕਹਿ ਸਕਦੇ ਹਾਂ ਜੀ, ਕਿਉਂਕਿ ਭਗਵੰਤ ਮਾਨ ਜੀ ਨੇ ਕੋਈ ਕਸਰ ਨਹੀਂ ਛੱਡੀ ਹੈਗੀ ਲੋਕਾਂ ਨੂੰ ਬੇਵਕੂਫ ਬਣਾਉਣ ਦੇ ਵਿੱਚ। ਇਸ ਗੱਲ ਦੇ ਵਿੱਚ ਉਹ ਪੂਰੀ ਤਰ੍ਹਾਂ ਮਾਹਰ ਨੇ। ਮਤਲਬ ਕਿ ਮੈਂ ਤਾਂ ਇਹੀ ਕਹੂੰਗੀ ਵੀ ਹੁਣ ਡਰਾਮੇਬਾਜ਼ ਉਹ ਬੰਦਾ ਹੈ ਨਾ, ਜਿਹਨੂੰ ਇਹ ਨਹੀਂ ਪਤਾ ਵੀ ਮੈਂ ਵਾਅਦਾ ਕਿਸੇ ਨਾਲ ਕੀ ਕੀਤਾ ਹੈ, ਉਹਨੂੰ ਪੂਰਾ ਕਿਵੇਂ ਕਰਨਾ ਹੈ, ਤੇ ਹਰ ਤਰ੍ਹਾਂ ਨਾਲ ਵਾਅਦੇ ਤੋਂ ਉਹ ਮੁੱਕਰ ਰਿਹਾ ਹੈਗਾ। ਵੱਡੇ ਵੱਡੇ ਉਹਨੇ ਵੋਟਾਂ ਤੋਂ ਪਹਿਲਾਂ ਸਾਡਾ ਮਹਾਲੀ ਧਰਨਾ ਚੱਲਦਾ ਸੀ, ਉੱਥੇ ਆ ਕੇ ਸਾਡੇ ਨਾਲ ਵਾਅਦਾ ਕੀਤਾ, ਸਾਡੀ ਦਰੀ ਤੇ ਬਹਿ ਕੇ ਕੇਜਰੀਵਾਲ ਸਾਹਿਬ ਨਾਲ ਸੀਗੇ ਵੀ ਜਦੋਂ ਸਾਡੀ ਸਰਕਾਰ ਬਣ ਗਈ ਤੁਹਾਨੂੰ ਅਸੀਂ ਨਾਲ ਦੀ ਨਾਲ ਪੱਕੇ ਕਰਾਂਗੇ, ਤੇ ਉਹ ਸਾਰੀਆਂ ਗੱਲਾਂ ਤੋਂ ਭਗਵੰਤ ਮਾਨ ਜੀ ਅੱਜ ਮੁੱਕਰ ਚੁੱਕੇ ਨੇ। ਅੱਛਾ, ਜਦੋਂ ਇੱਕ ਭੈਣ ਨੂੰ ਉੱਤੋਂ ਗੱਲ ਕਰ ਰਹੇ ਸੀ ਮਾਈਕ ਤੋਂ, ਉਦੋਂ ਦੀ ਗੱਲ ਕਰ ਰਹੇ ਹੋ? ਨਹੀਂ ਨਹੀਂ, ਸਾਡਾ ਮਹਾਲੀ ਧਰਨਾ ਚੱਲਿਆ ਸੀਗਾ 6 ਮਹੀਨੇ ਲਗਾਤਾਰ, ਤੇ ਉਦੋਂ ਉਹ ਸਾਡੇ ਧਰਨੇ ਦੇ ਵਿੱਚ ਸ਼ਾਮਲ ਹੋਏ ਸੀਗੇ, ਤੇ ਧਰਨੇ ਵੋਟਾਂ ਤੋਂ ਪਹਿਲਾਂ, ਤੇ ਉਹਦੀ ਸਾਡੇ ਕੋਲ ਵੀਡੀਓ ਕਲਿੱਪ ਨੇ ਗੀਆਂ, ਸਾਰੇ ਸਾਡੇ ਕੋਲ ਸਬੂਤ ਨੇ। ਅਸੀਂ ਜੇ ਇੱਥੇ ਬੈਠੇ ਹਾਂ ਤਾਂ ਸੋਚ ਸਮਝ ਕੇ ਪੂਰੇ ਸਬੂਤਾਂ ਦੇ ਨਾਲ ਬੈਠੇ ਆਂਗੇ। ਅਸੀਂ ਕੋਈ ਐਂ ਹਵਾ 'ਚ ਗੱਲਾਂ ਕਰਨ ਵਾਸਤੇ ਨਹੀਂ ਵੀ ਅੱਜ ਤਾੜੀਆਂ ਮਰਵਾਤੀਆਂ ਲੋਕਾਂ ਤੋਂ, ਕੱਲ ਨੂੰ ਤੂੰ ਕੌਣ ਮੈਂ ਕੌਣ। ਸਾਡੇ ਕੋਲ ਸਾਰੇ ਸਬੂਤ ਨੇ। ਜੇ ਭਗਵੰਤ ਮਾਨ ਜੀ ਚਾਹਣ ਇੱਥੇ ਸਾਡੇ ਕੋਲ ਆ ਜਾਣ, ਅਸੀਂ ਉਹਨਾਂ ਨੂੰ ਸਾਰੇ ਸਬੂਤ ਦਿਖਾ ਸਕਦੇ ਹਾਂ ਵੀ ਤੈਂ ਭਾਈ ਆਹ ਗੱਲਾਂ ਕੀਤੀਆਂ ਤੇ ਤੂੰ ਅੱਜ ਉਹਨਾਂ ਤੋਂ ਮੁੱਕਰ ਚੁੱਕਿਆ ਪੂਰੀ ਤਰ੍ਹਾਂ ਜੀ। ਸੋ ਬਾਈ ਤੁਹਾਡੇ ਕੋਲ ਆਉਂਦੇ ਆ, ਜਿਹੜੇ ਮੁੱਖ ਮੰਤਰੀ ਸਾਹਿਬ ਆ ਸਟਾਇਰ ਕਰਨ ਦੇ ਲਈ ਜਾਣੇ ਜਾਂਦੇ ਨੇ, ਤੇ ਸਟਾਇਰ ਜਦੋਂ ਉਹ ਕਰਦੇ ਨੇ ਕਈ ਵਾਰ ਉਲਟਾ ਵੀ ਪੈ ਜਾਂਦਾ ਹੈ ਉਹਨਾਂ ਤੇ। ਉਹਨਾਂ ਬੀਤੇ ਦਿਨੀ ਉਹਨਾਂ ਨੇ ਕਿਸਾਨ ਜਥੇਬੰਦੀਆਂ ਨੂੰ ਵੀ ਕਿਹਾ ਸੀ ਵੀ ਇਹ ਤਾਂ ਫੰਡ ਦਿਖਾਉਣੇ ਹੁੰਦੇ ਆ, ਤਾਂ ਕਰਕੇ ਜਿੱਥੇ ਦਿਲ ਕਰਦਾ ਧਰਨਾ ਲਾ ਲੈਂਦੇ ਆ। ਮੈਨੂੰ ਲੱਗਦਾ ਇਹ ਗੱਲ ਤੁਹਾਡੇ ਤੇ ਵੀ ਕਿਤੇ ਨਾ ਕਿਤੇ ਲਾਗੂ ਕਰ ਹੀ ਦੇਣਗੇ ਵੀ ਜਿੱਥੇ ਦਿਲ ਕਰਦਾ ਬਹਿ ਜਾਂਦੇ ਆ, ਗੱਲ ਕੋਈ ਹੁੰਦੀ ਨਹੀਂ ਗੀ। ਹੁਣ ਤੁਸੀਂ ਕੀ ਕਹੋਗੇ? ਦੇਖੋ ਜੀ, ਸਭ ਤੋਂ ਪਹਿਲਾਂ ਮੈਂ ਇਹ ਗੱਲ ਕਹਿਣਾ ਚਾਹੁੰਦਾ ਵੀ ਜਿਹੜਾ ਕੌਮ ਦਾ ਨਿਰਮਾਤਾ ਇੱਕ ਟੀਚਰ ਹੈ, ਉਹਦੇ ਨਾਲ ਬੜਾ ਹੀ ਭੱਦਾ ਮਜ਼ਾਕ ਹੋਇਆ ਹੈ। ਕਿਉਂਕਿ ਇਹ ਸਾਡੇ ਨਾਲ ਮਜ਼ਾਕ ਕਿਉਂ ਹੋਇਆ ਕਿ ਜਿਵੇਂ ਇੱਕ ਮਜ਼ਦੂਰ ਹੁੰਦਾ ਹੈ, ਉਹਦੀ ਮਜ਼ਦੂਰੀ ਆਪਾਂ ਕਰ ਲਈਏ 300 ਰੁਪਏ ਜਾਂ 400 ਰੁਪਏ ਹੁੰਦੀ ਹੈ, ਉਹ ਸਾਡੀ ਪਹਿਲਾਂ ਉਹ ਮਿਲਦੀ ਸੀ, ਹੁਣ ਇਹ ਸਾਨੂੰ 700 ਤੋਂ ਲੈ ਕੇ 800 600 ਰੁਪਏ ਮਿਲ ਰਹੇ ਹੈ। ਸਾਡੇ ਨਾਲ ਜਿਹੜੇ ਕੌਮ ਦੇ ਨਿਰਮਾਤਾ ਬੜਾ ਭੱਦਾ ਮਜ਼ਾਕ ਹੋਇਆ। ਆਪਣੇ ਜਿਹੜੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਸਿੰਘ ਜੀ ਸੀ ਜਿਹੜੇ ਸੀ, ਉਹਨਾਂ ਨੇ ਵੱਡੇ ਵੱਡੇ ਹੋਲਡਿੰਗ ਲਾਏ। 8736 ਜਿਹੜੇ ਟੀਚਰਸ ਉਹਨਾਂ ਨੇ ਵਾਅਦੇ ਕੀਤੇ ਸੀ ਵੀ ਇਹਨਾਂ ਨੂੰ ਅਸੀਂ ਪੂਰੇ ਜਿਹੜੇ ਇੱਕ ਆਮ ਮੁਲਾਜ਼ਮ ਨੂੰ ਜਿੰਨੇ ਵੀ ਲਾਭ ਮਿਲਦੇ ਆ ਉਹਨਾਂ ਲਾਭਾਂ ਦੇ ਤਹਿਤ ਅਸੀਂ ਇਹਨੂੰ ਰੈਗੂਲਰ ਕਰਤਾ। ਬਟ ਇਹ ਕੋਰਾ ਇੱਕ ਪੂਰਾ ਲੋਲੀਪੋਪ ਹੈ, ਇਹਦੇ ਵਿੱਚ ਝੂਠ ਹੈ, ਇਹਦੇ ਵਿੱਚ ਕੋਈ ਸੱਚਾਈ ਨਹੀਂ। ਕਿਉਂਕਿ ਇਹ ਸਿਰਫ ਸਿਰਫ ਸਾਨੂੰ ਇੱਕ ਆਮ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਵੋਟਾਂ ਆ ਰਹੀ ਹੈ, ਲੋਕਾਂ ਦੇ ਮਾਈਂਡ ਦੇ ਵਿੱਚ ਇੱਕ ਗੱਲ ਬਿਠਾਣੀ, ਲੋਕਾਂ ਦੇ ਨਜ਼ਰਾਂ ਦੇ ਵਿੱਚ ਲੈ ਕੇ ਆਉਣਾ ਕਿ ਅਸੀਂ ਇਹਨਾਂ ਨੂੰ ਪ੍ਰੋਪਰ ਚੈਨਲ ਰੈਗੂਲਰ ਕੀਤਾ ਹੈ। ਬਟ ਇਹੋ ਜਿਹੀ ਇਹਦੇ ਵਿੱਚ ਕੋਈ ਗੱਲ ਨਹੀਂ ਹੈ। ਇੱਕ ਸਿਰਫ ਸਾਨੂੰ ਸਾਡਾ ਉਹ ਜਿਹੜਾ ਮਾਨ ਪੱਤਾ ਕਹਿ ਲਿਓ, ਉਹ ਸਾਡਾ ਉਹਦੇ ਵਿੱਚ ਵਾਧਾ ਹੋਇਆ ਹੈ। ਕਿਉਂਕਿ ਪਹਿਲਾਂ ਸਾਨੂੰ ਇਹ ਸਾਰੇ ਕੋਈ ਕਿਸੇ ਨੂੰ 8000 ਦੇ ਰਹੇ ਸੀ, ਕਿਸੇ ਨੂੰ 6000 ਦੇ ਰਹੇ ਸੀ, ਕਿਸੇ ਨੂੰ 11000 ਦੇ ਰਹੇ ਸੀ। ਦੇਖੋ ਇਹਦੇ ਵਿੱਚ ਇੱਕ ਜਿਹੜਾ ਕੌਮ ਦਾ ਨਿਰਮਾਤਾ ਹੈ, ਪਹਿਲਾਂ ਉਹ ਸੜਕਾਂ 'ਤੇ ਰੁਲਦਾ ਸੀ, ਰੁਲ ਅੱਜ ਵੀ ਰਿਹਾ, ਠੀਕ ਹੈ ਨਾ। ਇਹੋ ਜਿਹੀ ਦੇ ਵਿੱਚ ਕੋਈ ਗੱਲ ਨਹੀਂ ਹੈ। ਅਸੀਂ ਮਾਨਯੋਗ ਮੁੱਖ ਮੰਤਰੀ ਜੀ ਨੂੰ ਤੁਹਾਡੇ ਚੈਨਲ ਦੇ ਰਾਹੀਂ ਇੱਕ ਗੱਲ ਕਹਿਣਾ ਚਾਹਾਂਗੇ ਕਿ ਦੇਖੋ ਆਮ ਜਨਤਾ ਦੀ ਜਿਹੜੀ ਆਵਾਜ਼ ਹੈ ਨਾ, ਉਹ ਆਮ ਜਨਤਾ ਦੇ ਲੋਕਾਂ ਦੇ ਘਰਾਂ ਤੱਕ ਪਹੁੰਚ ਚੁੱਕੀ ਹੈ। ਸਾਡਾ ਤੁਹਾਡੇ ਚੈਨਲ ਲਈ ਅਸੀਂ ਕਹਿ ਰਹੇ ਹਾਂ ਕਿ ਜਿਹੜੇ ਆਮ ਮੁਲਾਜ਼ਮ ਨੂੰ ਜਿੰਨੇ ਵੀ ਲਾਭ ਮਿਲਦੇ ਸਾਨੂੰ ਦਿੱਤੇ ਜਾਣ, ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜੇ ਇੱਕ ਤਾਂ ਸਾਡੀ 25 ਤਾਰੀਖ ਨੂੰ ਮੀਟਿੰਗ ਹੈ, ਉਹਦੇ ਵਿੱਚ ਜੇ ਸਾਡੀ 25 ਤਾਰੀਖ ਨੂੰ ਮੀਟਿੰਗ ਨਹੀਂ ਹੋਈ ਤਾਂ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜਾ ਸਾਡਾ ਇੱਥੇ ਟੈਂਕੀ ਦੇ ਉੱਤੇ ਧਰਨਾ ਚੱਲ ਰਿਹਾ ਨਾ, ਇਹਨੂੰ ਬਹੁਤ ਉਗਰ ਰੂਪ ਦੇ ਦੇਵਾਂਗੇ ਅਸੀਂ। ਕਿਉਂਕਿ ਅਸੀਂ ਇੱਥੋਂ ਤੱਕ ਰੁਕਣਾ ਨਹੀਂ ਹੈਗੇ। ਜਿਹੜੀ ਆਵਾਜ਼ ਹੈ ਨਾ, ਉਹ ਕ੍ਰਾਂਤੀਕਾਰਾਂ ਦੀ ਸਾਡੀ ਆਵਾਜ਼ ਹੈ। ਕਿਉਂਕਿ ਸਾਡੇ ਹੱਕ ਨਹੀਂ ਦਿੱਤੇ ਜਾ ਰਹੇ ਸਾਨੂੰ। ਇੱਕ ਪਾਸੇ ਦਾਅਵਾ ਕਰ ਰਹੇ ਵੱਡਾ ਵੀ ਸਾਡੇ ਹੱਕ ਤੁਹਾਨੂੰ ਦੇ ਦਿੱਤੇ, ਤੁਸੀਂ ਕਿੱਥੇ? ਸਾਨੂੰ ਸ਼ੋਅ ਤਾਂ ਕਰੋ, ਆਮ ਪਬਲਿਕ ਦੇ ਵਿੱਚ ਦੱਸੋ ਤਾਂ ਸਹੀ। ਤੁਸੀਂ ਆਮ ਲੋਕਾਂ ਨੂੰ ਚੈਨਲ ਰਾਹੀਂ ਦੱਸੋ, ਵੱਢ ਕੇ ਦੱਸੋ, ਜੜਕਮਾ ਸੱਚ ਕੱਢ ਕੇ ਮੋਹਰੇ ਰੱਖੋ। ਤੁਸੀਂ ਦੱਸੋ ਸਾਨੂੰ ਬਈ, ਤੁਹਾਨੂੰ ਅਸੀਂ ਸਾਰੀ ਜਨਤਾ ਨੂੰ ਤੁਸੀਂ ਦੱਸੋ ਨਾ ਵੀ ਕਿਹੜੀ ਲਾਈਨਾਂ ਤੁਸੀਂ ਉਹਦੇ ਵਿੱਚ ਪਾਈ ਹੈ ਤਾਂ ਹੀ ਲੋਕਾਂ ਜਿੱਦਾਂ ਭੈਣ ਹੋਣੀ ਕਹਿ ਰਹੇ ਪੱਕਾ ਤਾਂ ਸ਼ਬਦ ਹੀ ਹੈ। ਹਾਂ ਬਿਲਕੁਲ ਨਹੀਂ ਹੈ ਜੀ। ਤੁਸੀਂ ਜਦੋਂ ਤੱਕ ਮਤਲਬ ਬਿਲਕੁਲ ਜਿਹੜਾ ਸਾਨੂੰ ਨਿਯੁਕਤੀ ਪੱਤਰ ਮਿਲਿਆ ਹੈ, ਠੀਕ ਹੈ ਨਾ, ਉਸ ਨਿਯੁਕਤੀ ਪੱਤਰ ਦੇ ਵਿੱਚ ਮੈਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਨਾ ਚਾਹਾਂਗੀ ਕਿ ਲੋਕਾਂ ਨੂੰ ਤੁਸੀਂ ਦੱਸੋ ਵੀ ਕੀ ਅੱਜ ਸਾਡੀ ਕੀ ਲਾਈਫ ਸਿਕਿਉਰ ਹੈ, ਸਾਡੇ ਬੱਚੇ ਸਿਕਿਉਰ ਹੈ। ਅੱਜ ਰੱਬ ਨਾ ਕਰੇ ਕੁਛ ਸਾਨੂੰ ਹੋ ਜਾਵੇ, ਕੀ ਸਾਡੇ ਬੱਚੇ ਕੱਲ੍ਹ ਨੂੰ ਕੀ ਕਰਨਗੇ? ਅਸੀਂ ਇੰਨਾ ਜਿਹੜਾ ਕੀਮਤੀ ਸਮਾਂ ਸੀ ਨਾ, ਅਸੀਂ ਇਸ ਮਹਿਕਮੇ ਦੇ ਵਿੱਚ ਲੰਘਾਇਆ। ਸਾਡੇ ਅੱਜ ਨਾ ਅੱਜ ਸਾਡੀ ਜਿਹੜੀ ਆ ਜ਼ਮੀਰ ਹੈ, ਇਹ ਅੰਦਰੋਂ ਇਹ ਨਹੀਂ ਕਦੇ ਸਵੀਕਾਰ ਨਹੀਂ ਕਰੂਗੀ ਵੀ ਸਾਨੂੰ ਰੈਗੂਲਰ ਕਰਤਾ। ਅਤੇ ਜਾਗਦੀ ਜ਼ਮੀਰ ਵਾਲੇ ਸਾਡੇ ਸਾਥੀ ਹੈ ਨਾ, ਉਹ ਅੱਜ ਫਿਰ ਸਾਡੇ ਨਾਲ ਖੜਨ ਨੂੰ ਤਿਆਰ ਹੈ। ਅਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਬਹੁਤ ਵੱਡਾ ਰੂਪ ਧਾਰਨ ਕਰਾਂਗੇ। ਅਤੇ ਮੈਂ ਤੁਹਾਡੇ ਚੈਨਲ ਦੇ ਰਾਹੀਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਚਾਹੁੰਦਾ ਵੀ ਸਾਡੇ ਹੱਕ ਸਾਨੂੰ ਦੇ ਦਿਓ, ਅਤੇ ਸਾਨੂੰ ਹੈ ਨਾ ਕੌਮ ਦੇ ਨਿਰਮਾਤਾ ਬਣਨ ਦੇ ਲਈ ਤੁਸੀਂ ਰਹਿਣ ਦਿਓ। ਅਤੇ ਇਹ ਮੈਂ ਗੱਲ ਕਹਿਣੀ ਚਾਹਾਂਗਾ।
ਜੀ ਸੋ ਬਾਈ ਹੁਣਾਂ ਤੋਂ ਪੁੱਛਦੇ ਆਂ ਗੱਲ। ਬਾਈ ਇੱਕ ਸਵਾਲ ਹੈ, ਇਹ ਜਿਹੜੀ ਗੱਲ ਹੋ ਗਈ, ਜਿਹੜਾ ਤੁਸੀਂ ਲੁਕਮਾ ਸੱਚ ਸਾਰੇ ਜਾਣੇ ਦੱਸ ਰਹੇ ਹੋ ਕਿ ਪੱਕਾ ਤਾਂ ਸ਼ਬਦ ਹੀ ਹੈ ਨਹੀਂ ਉਹਦੇ ਵਿੱਚ, ਹੈ ਨਾ, ਤੇ ਇਹਦੇ ਵਿੱਚ ਗੱਲ ਹੁਣ ਇਹ ਹੈ ਵੀ ਮੁੱਖ ਮੰਤਰੀ ਸਾਹਿਬ ਨੇ ਵੱਡੇ ਵੱਡੇ ਹੋਰਡਿੰਗ ਲਵਾਤੇ ਪੰਜਾਬ ਦੇ ਵਿੱਚ, ਇਹਦਾ ਅਸਰ ਕਿਤੇ ਇਹ ਤਾਂ ਨਹੀਂ ਹੋ ਸਕਦਾ ਵੀ ਜਿਹੜੇ ਹੋਰ ਸਟੇਟ ਆ ਉਹਨਾਂ ਦੇ ਵਿੱਚ ਚੋਣਾਂ ਆਉਣ ਵਾਲੀਆਂ, ਉੱਥੇ ਤਾਂ ਫਾਇਦਾ ਲਈਏ, ਤੁਸੀਂ ਕੱਚੇ ਰਹੋ, ਸਾਨੂੰ ਕੋਈ ਭਾ ਨਹੀਂ? ਬਸ ਆਹੀ ਹੈ ਜੀ, ਪੋਲੀਟੀਕਲ ਸਟੰਟ ਹੈਗਾ ਸਾਰਾ। ਅਸੀਂ ਇੱਕ ਚੈਨਲ ਰਾਹੀਂ ਤੁਹਾਨੂੰ ਕਹਿਣਾ ਚਾਹੁੰਦੇ ਹਾਂ ਵੀ ਅਸੀਂ ਕੋਈ ਆਮ ਆਦਮੀ ਪਾਰਟੀ ਦੇ ਵਿਰੋਧੀ ਨਹੀਂ ਆ, ਨਾ ਹੀ ਅਸੀਂ ਸਾਡੀ ਕੋਈ ਪੋਲੀਟਿਕ ਧਰਨੇ ਦਾ ਮਤਲਬ ਹੁੰਦਾ ਵਿਰੋਧ। ਆਮ ਆਦਮੀ ਪਾਰਟੀ ਸਾਡਾ ਹੱਥੋਂ ਲਾਇਆ ਬੂਟਾ ਹੈਗਾ, ਅਸੀਂ ਹੱਥੋਂ ਲਾਇਆ ਸੀ। ਰਿਵਾਇਤੀ ਪਾਰਟੀਆਂ ਨੂੰ ਅਸੀਂ ਵੰਡ ਕੇ ਕਰਕੇ ਇਹਨਾਂ ਨੂੰ ਲੈ ਕੇ ਆਏ ਸੀ ਵੀ ਸਾਨੂੰ ਆਉਂਦੇ ਹੀ ਪੱਕੇ ਕਰਨਗੇ, ਕਿਉਂਕਿ ਸਾਡੇ ਧਰਨੇ ਦੇ ਵਿੱਚ ਆ ਕੇ ਮੁੱਖ ਮੰਤਰੀ ਸਾਹਿਬ ਤੇ ਅਰਵਿੰਦ ਕੇਜਰੀਵਾਲ ਪਾਰਟੀ ਦੇ ਸੁਪਰੀਮੋ ਆ ਕੇ ਵਾਅਦਾ ਕਰਕੇ ਗਏ ਸੀ। ਸਾਨੂੰ ਤਸੱਲੀ ਹੋਈ ਸੀ ਵੀ ਇਹ ਆਉਂਦੇ ਹੀ ਸਾਨੂੰ ਪੱਕੀ ਨੌਕਰੀ ਦੇਣਗੇ, ਪੱਕਾ ਜੋਬ ਦੇਣਗੇ, ਤੇ ਉਸੇ ਤਸੱਲੀ ਦੇ ਵਿੱਚ ਅਸੀਂ ਸਾਡੇ ਰਿਸ਼ਤੇਦਾਰ ਭਰਾਵਾਂ ਭੈਣਾਂ ਦੇ ਸਾਰਿਆਂ ਦੇ ਵੋਟ ਇਕੱਠੇ ਕਰਕੇ ਇਹਨਾਂ ਦੀ ਝੋਲੀ 'ਚ ਪਾਏ ਸੀ। ਵੱਡਾ ਇਹਨਾਂ ਨੂੰ 92 ਪੰਜਾਬ ਦੇ ਵਿੱਚ 92 ਸੀਟਾਂ ਇਹਨਾਂ ਨੂੰ ਸਾਡੀ ਅਸੀਂ ਦੇਣ ਹੈ। ਅਸੀਂ ਕੋਈ ਇਹਨਾਂ ਦੇ ਵਿਰੋਧੀ ਨਹੀਂ ਹੈਗੇ। ਦੂਜੀ ਪਾਰਟੀਆਂ ਦੇ ਅਸੀਂ ਭੰਡੀ ਪ੍ਰਚਾਰ ਕੀਤੇ ਹੋਏ, ਜਾ ਕੇ ਇਹ ਸਾਡਾ ਇਤਿਹਾਸ ਚੱਕ ਕੇ ਦੇਖ ਲਓ। ਕਾਂਗਰਸ ਦੇ, ਅਕਾਲੀਆਂ ਦੇ ਅਸੀਂ ਭੰਡੀ ਪ੍ਰਚਾਰ ਕੀਤੇ ਤੇ ਇਹਨਾਂ ਨੂੰ ਅਸੀਂ ਹੋਂਦ ਦੇ ਵਿੱਚ ਲਿਆਂਦਾ, ਤੇ ਇਹ ਹੋਂਦ ਦੇ ਵਿੱਚ ਅੱਜ ਆ ਕੇ ਤੇ ਸਾਨੂੰ ਨਕਾਰ ਰਹੇ ਹੈ। ਅੱਜ ਸਾਡੀ ਹੋਂਦ ਨੂੰ ਨਕਾਰ ਰਹੇ ਹੈ ਤੇ ਸਾਨੂੰ ਇੱਕ ਛੋਟਾ ਜਿਹਾ ਤਨਖਾਹ ਵਾਧਾ ਦੇ ਕੇ ਤੇ ਸਾਨੂੰ ਕਹਿ ਰਹੇ ਵੀ ਤੁਸੀਂ ਪੱਕੇ ਹੋ ਗਏ। ਪਰ ਅਸੀਂ ਕਹਿੰਦੇ ਹਾਂ ਵੀ ਸਾਨੂੰ ਉਹ ਪੱਕਾ ਵਰਡ ਦਿਖਾ ਦਿਓ ਕਿੱਥੇ ਹੈ। 5% ਇਨਕਰੀਮੈਂਟ ਪਲੱਸ ਸੈਲਰੀ ਦਾ ਵਿੱਚ ਇਨਕਰੀਜ਼ ਹੋਈ ਹੈ, ਉਹ ਰਹੇ ਦੇ ਵਿੱਚ ਪੜ੍ਹ ਕੇ ਵੇਖ ਲਓ, ਕਿਤੇ ਵੀ ਕੋਈ ਰੈਗੂਲਰ ਨਹੀਂ ਹੈ। CSR ਰੂਲ ਸਾਰੇ ਗਾਇਬ ਹੈ, ਕੋਈ ਕੁਝ ਨਹੀਂ ਹੈ। ਇਸ ਤੋਂ ਪਹਿਲਾਂ ਪੋਲਿਸੀ ਸਾਰੀ ਤਿਆਰ ਹੋਈ ਸੀ 8736 ਦੀ। 8736 ਦੇ ਵਿੱਚ ਸਾਰੇ ਰੂਲ ਅਮੈਂਡ ਅਸੀਂ ਫਰੇਮ ਦੇ ਵਿੱਚ ਫਿੱਟ ਸੀਗੇ ਸਾਰੇ। 10 ਸਾਲ ਪੂਰੇ ਕਰਦੇ ਸੀ। ਜਿਹੜੀ ਯੋਗਤਾ B.Ed ਟੈਟ ਪਾਸ ਸਾਰਾ ਕੁਝ MA ਅਸੀਂ ਸਾਰੀ ਯੋਗਤਾ ਪੂਰੀ ਕਰਦੇ ਹਾਂ, ਸਾਡੇ ਵਿੱਚ ਕੋਈ ਘਾਟ ਨਹੀਂ ਹੈਗੀ। ਤੇ ਉਹ ਪਾਲਿਸੀ ਨੂੰ ਲਾਂਘੇ ਕਰ ਦਿੱਤਾ ਤੇ 12710 ਟੀਚਰ ਜਿਹੜੇ ਅਧਿਆਪਕ 10 ਸਾਲ ਨਹੀਂ ਪੂਰੇ ਕਰਦੇ ਸੀ ਉਹਨਾਂ ਨੂੰ ਵਿੱਚ ਇਨਕਲੂਡ ਕਰ ਲਿਆ। ਉਹਨਾਂ ਨੂੰ ਵਿੱਚ ਇਨਕਲੂਡ ਕਰਕੇ ਤੇ ਸਾਰਾ ਜਿਹੜੇ ਸਿਰਫ ਤਨਖਾਹ 'ਚ ਵਾਧਾ ਮੰਗਦੇ ਸੀ ਉਹਨਾਂ ਨੂੰ, ਜਿਹੜੇ ਕੁਝ ਸਿਰਫ ਤਨਖਾਹ 'ਚ ਵਾਧਾ ਮੰਗਦੇ ਸੀ ਉਹਨਾਂ ਨੂੰ ਇਨਕਲੂਡ ਕਰ ਲਿਆ ਤੇ ਸਾਰਿਆਂ ਨੂੰ ਇਕੱਠਾ ਤੇ ਬਣਾ ਕੇ ਪੱਕੇ ਕਰਤੇ ਜੀ। ਉਹ ਹੋਰ ਕੋਈ ਇਹਦੇ ਵਿੱਚ ਪੱਕਾ ਕੁਝ ਸ਼ਬਦ ਹੈ ਹੀ ਨਹੀਂ ਹੈ ਜੀ ਇਹਦੇ ਵਿੱਚ। ਜੀ ਸੋ ਹਾਲਾਤ ਤੁਸੀਂ ਵੇਖ ਸਕਦੇ ਹੋ, ਇਹ ਉਹ ਲੋਕ ਨੇ ਜਿਨ੍ਹਾਂ ਨੇ ਆਉਣ ਵਾਲਾ ਜਿਹੜਾ ਭਵਿੱਖ ਹੈ ਉਹ ਨਿਰਧਾਰਿਤ ਕਰਨਾ ਹੈ ਕਿ ਕਿਸ ਤਰ੍ਹਾਂ ਦਾ ਹੋਊਗਾ ਪੰਜਾਬ ਦੇ ਜਿਹੜੇ ਆਉਣ ਵਾਲੀ ਪੀੜ੍ਹੀ ਹੈ, ਜਿਹੜਾ ਨੌਜਵਾਨ ਯੂਥ ਹੁਣ ਵਿਚਰੂਗਾ ਸੰਸਾਰ ਦੇ ਵਿੱਚ। ਬੜੇ ਆਪਾਂ ਇਹ ਤਾਂ ਗੱਲ ਕਰਦੇ ਹਾਂ ਵੀ ਪੰਜਾਬੀਆਂ ਨੇ, ਭਾਰਤੀਆਂ ਨੇ ਪੂਰੀ ਦੁਨੀਆ 'ਚ ਧੂਮ ਪਾਈ ਹੋਈ ਹੈ, ਪਰ ਜਿਨ੍ਹਾਂ ਨੇ ਉਸ ਦਾ ਬੇਸ ਤਿਆਰ ਕਰਨਾ ਹੈ, ਇਹਨਾਂ ਅਧਿਆਪਕਾਂ ਨੇ ਉਹਨਾਂ ਨੂੰ ਇੱਕ ਇਸ ਯੋਗਤਾ ਦੇਣੀ ਹੈ ਕਿ ਉਹ ਦੁਨੀਆ ਦੇ ਵਿੱਚ ਵਿਚਰਨਯੋਗ ਹੋਣ। ਜਦੋਂ ਉਹਨਾਂ ਦੇ ਹਾਲਾਤ ਤਰਸਯੋਗ ਨੇ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ। ਉੱਪਰੋਂ ਦੂਸਰੀ ਗੱਲ ਇਹ ਕਿ ਮੁੱਖ ਮੰਤਰੀ ਸਾਹਿਬ ਇਹ ਧੜੱਲੇ ਦੇ ਨਾਲ ਗੱਲ ਕਹਿੰਦੇ ਨੇ, ਮੈਂ ਕਿਸਾਨਾਂ ਦੇ ਵਿੱਚੋਂ ਉੱਠਿਆ ਹੋਇਆ, ਮੇਰੇ ਪਿਤਾ ਜੀ ਅਧਿਆਪਕ ਸੀ। ਪਰ ਜਦੋਂ ਇੱਕ ਅਧਿਆਪਕ ਦਾ ਪੁੱਤਰ ਪੰਜਾਬ ਦਾ ਮੁੱਖ ਮੰਤਰੀ ਬਣ ਜਾਂਦਾ ਹੈ ਤੇ ਉਸ ਸਮੇਂ ਜੇਕਰ ਅਧਿਆਪਕਾਂ ਦੀ ਇਹ ਹਾਲਤ ਹੈ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਪੰਜਾਬ ਜਾ ਕਿੱਧਰ ਨੂੰ ਰਿਹਾ। ਇੱਕ ਵਾਰੀ ਮੈਂ ਤੁਹਾਨੂੰ ਦਿਖਾ ਦਿਆਂ ਬਾਈ ਹੁਣੀ ਕਿੱਥੇ ਰਹਿੰਦੇ ਨੇ। ਇੰਦਰਜੀਤ ਸਿੰਘ ਮਾਨਸਾ ਹੁਣੀ ਜਿਹੜੇ ਇੱਥੇ ਰਹਿ ਕੇ ਲਗਾਤਾਰ ਧਰਨਾ ਦੇ ਰਹੇ ਨੇ, ਇਕੱਲੇ ਬਾਈ ਹੁਣੀ ਉੱਪਰ ਰਹਿੰਦੇ ਨੇ। ਇੱਕ ਵਾਰੀ ਮੈਂ ਚਾਹੂੰਗਾ ਕਿ ਕੈਮਰਾਮੈਨ ਅੱਗੇ ਜਾ ਕੇ ਸਾਰਾ ਵਿਖਾ ਦੇਣ ਕਿ ਇਹ ਜਗ੍ਹਾ ਦੇ ਉੱਪਰ ਪਿਛਲੇ ਕਰੀਬ 2 ਮਹੀਨਿਆਂ ਤੋਂ ਬਾਅਦ 2.5 ਮਹੀਨਿਆਂ ਦੇ ਕਰੀਬ ਬਾਈ ਹੁਣਾਂ ਨੂੰ ਸਮਾਂ ਹੋ ਗਿਆ ਇੱਥੇ ਟੈਂਕੀ ਦੇ ਉੱਪਰ ਚੜ੍ਹ ਕੇ ਧਰਨਾ ਦਿੰਦਿਆਂ ਨੂੰ, ਤੇ ਇੱਥੇ ਬਹਿ ਕੇ ਉਹ ਇੱਕੋ ਹੀ ਮੰਗ ਕਰ ਰਹੇ ਨੇ ਕਿ ਜਿਹੜਾ ਇਹ ਝੋਲ ਸਾਡੇ ਨਾਲ ਕੀਤਾ ਗਿਆ ਹੈ ਉਸ ਨੂੰ ਠੀਕ ਕੀਤਾ ਜਾਵੇ ਤੇ ਸਾਨੂੰ ਸਹੀ ਤਰੀਕੇ ਦੇ ਨਾਲ ਰੈਗੂਲਰ ਕੀਤਾ ਜਾਵੇ। ਮੈਂ ਬਾਈ ਇੰਦਰਜੀਤ ਹੋਣਾ ਨਾਲ ਮਾੜੀ ਜੀ ਗੱਲ ਕਰਨੀ ਚਾਹੂੰਗਾ। ਇੰਦਰਜੀਤ ਬਾਈ ਇੱਕ ਗੱਲ ਜ਼ਰੂਰ ਦੱਸਿਓ, ਇੱਥੇ ਖੜੇ ਖੜੇ ਦੱਸ ਦਿਓ, ਕੋਈ ਚੱਕਰ ਨਹੀਂ, ਕਿ ਤੁਸੀਂ ਆਹੀ ਜਗ੍ਹਾ ਕਿਉਂ ਚੁਣੀ, ਇਹੀ ਖੁਰਾਣਾ ਪਿੰਡ ਦੀ ਟੈਂਕੀ ਹੀ ਕਿਉਂ ਚੁਣੀ? ਦੇਖੋ ਅਸੀਂ ਪਿਛਲੇ 15 ਸਾਲ ਤੋਂ ਭਰਤੀ ਹਾਂ। ਸਾਡੇ ਬਹੁਤ ਸਾਰੇ ਸਾਥੀਆਂ ਨੂੰ 20 ਸਾਲ ਵੀ ਹੋ ਚੁੱਕੇ ਨੇ। ਅਸੀਂ ਸਮੇਂ ਦੀਆਂ ਸਰਕਾਰਾਂ 'ਚ ਸੰਘਰਸ਼ ਕੀਤੇ, ਸਾਡੇ ਪੱਲੇ ਕੁਝ ਨਹੀਂ ਪਿਆ। ਭਗਵੰਤ ਮਾਨ ਦੀ ਸਰਕਾਰ ਨੇ ਸਾਡੇ ਕੁਝ ਪੱਲੇ ਪਾਉਣ ਦੀ ਕੋਸ਼ਿਸ਼ ਕਰੀ ਪਰ ਉਹ 'ਚ ਧੋਖਾ ਕੀਤਾ ਗਿਆ। ਫਿਰ ਅਸੀਂ ਆਪਣੀ ਆਵਾਜ਼ ਨੂੰ ਸਰਕਾਰ ਤੱਕ ਲੈ ਕੇ ਜਾਣ ਲਈ ਰੈਲੀ ਮੁਜ਼ਾਹਰੇ ਕਰਨੇ ਸ਼ੁਰੂ ਕੀਤੇ। ਅਸੀਂ 13 ਜੂਨ ਨੂੰ ਇੱਥੇ ਰੈਲੀ ਕਰੀ। ਰੈਲੀ ਦੇ ਵਿੱਚ ਸਾਡੇ ਨਾਲ ਕਿਸੇ ਨੇ ਕੋਈ ਗੱਲ ਨਹੀਂ ਕਰੀ। CID ਨੇ ਸਾਨੂੰ ਕੋਈ ਪੁੱਛਿਆ ਨਹੀਂ, ਪੁਲਿਸ ਪ੍ਰਸ਼ਾਸਨ ਨੇ ਸਾਨੂੰ ਨਹੀਂ ਪੁੱਛਿਆ। ਫਿਰ ਸਾਨੂੰ ਮਤਲਬ ਆਪਣੀ ਆਵਾਜ਼ ਕਿਵੇਂ ਸਰਕਾਰ ਤੱਕ ਪਹੁੰਚਾਈਏ, ਲੋਕਾਂ ਤੱਕ ਕਿਵੇਂ ਪਹੁੰਚਾਈਏ, ਤਾਂ ਸਾਨੂੰ ਇਹ ਪਲੇਟਫਾਰਮ ਚੁਣਨਾ ਪਿਆ। ਅਸੀਂ ਮਤਲਬ ਸਿਆਣੇ ਆ, ਅਸੀਂ ਅਜਿਹੇ ਸੰਘਰਸ਼ਾਂ ਨੂੰ ਤਰਜੀਹ ਨਹੀਂ ਦਿੰਦੇ। ਇਹ ਘਾਤਕ ਹੁੰਦੇ ਨੇ, ਇਹ ਠੀਕ ਨਹੀਂ ਹੈਗੇ ਲੋਕਤੰਤਰੀ ਰਾਜ ਦੇ ਵਿੱਚ। ਹੋਰ
ਪਲੇਟਫਾਰਮ ਹੈਗੇ ਨੇ ਜਿੱਥੇ ਆਪਣੀ ਆਵਾਜ਼ ਪਹੁੰਚਾਈ ਜਾਵੇ। ਪਰ ਜਦੋਂ ਸਰਕਾਰ ਤਾਨਾਸ਼ਾਹ ਹੋਵੇ, ਪ੍ਰਸ਼ਾਸਨ ਸਰਕਾਰ ਦੀ ਬੋਲੀ ਬੋਲਦਾ ਹੋਵੇ, ਸਾਡੀ ਸੁਣਵਾਈ ਨਾ ਹੁੰਦੀ ਹੋਵੇ, ਤਾਂ ਸਾਨੂੰ ਅੱਕ ਕੇ ਫਿਰ ਇਹ ਪਲੇਟਫਾਰਮ ਚੁਣਨਾ ਪਿਆ ਤੇ ਇੱਥੋਂ ਅਸੀਂ ਆਪਣੀ ਆਵਾਜ਼ ਲੋਕਾਂ ਤੱਕ ਪਹੁੰਚਾ ਰਹੇ ਹਾਂ ਤੇ ਸਾਡੀ ਆਵਾਜ਼ ਨੂੰ ਸਰਕਾਰ ਦਬਾ ਨਹੀਂ ਸਕਦੀ। ਸਰਕਾਰ ਨੇ ਬੜੇ ਪ੍ਰੋਪੋਗੰਡੇ ਕਰੇ, ਜਿਵੇਂ ਮੈਂ ਮੈਨੂੰ ਮੇਰੀ ਨੌਕਰੀ ਤੋਂ ਬਰਖਾਸਤ ਕਰਨ ਦੀਆਂ ਧਮਕੀਆਂ ਦਿੱਤੀਆਂ। ਸਾਡੇ ਬਹੁਤ ਸਾਰੇ ਸਾਥੀਆਂ ਦੇ ਕਾਰਨ ਦੱਸੋ ਨੋਟਿਸ ਕੱਢੇ ਗਏ ਨੌਕਰੀ ਤੋਂ ਬਰਖਾਸਤ ਕਰਨ ਦੇ। ਸਾਨੂੰ ਜਿਹੜੇ ਕੱਚਿਆਂ ਤੋਂ ਪੱਕੇ ਕਰਨ ਦੇ ਇਹਨਾਂ ਨੇ ਜਿਹੜੇ ਆਰਜੀ ਜੇ ਮਤਲਬ ਜਿਵੇਂ ਕਹਿੰਦੇ ਤਨਖਾਹ ਵਾਧੇ ਦੇ ਤਹਿਤ ਆਰਡਰ ਭੇਜੇ ਨੇ, ਸਾਨੂੰ ਉਹ ਆਰਡਰ ਵੀ ਨਹੀਂ ਭੇਜੇ ਗਏ। ਪਰ ਅਸੀਂ ਮਤਲਬ ਦ੍ਰਿੜ ਹਾਂ, ਅਸੀਂ ਆਪਣੀ ਮੰਗ ਦੇ ਲਈ ਇੱਥੇ ਬੈਠੇ ਹਾਂ ਤੇ ਜਿੰਨਾ ਚਿਰ ਸਾਡੀ ਮੰਗ ਪੂਰੀ ਨਹੀਂ ਹੁੰਦੀ ਇੱਥੇ ਦ੍ਰਿੜ ਇਰਾਦੇ ਨਾਲ ਬੈਠੇ ਰਹਾਂਗੇ। ਡਰ ਨਹੀਂ ਆਉਂਦਾ ਕਿ ਜਿੰਨੇ ਕੁ ਮਿਲਦੇ ਨੇ ਉਤੋਂ ਵੀ ਨਾ ਜਾਂਦਾ ਲੱਗਾ? ਦੇਖੋ, ਅਸੀਂ ਜਦੋਂ ਇਹ ਗੱਲ ਕਹਿ ਦਿੰਦੇ ਹਾਂ ਨਾ ਵੀ ਪੰਜਾਬ ਦੇ ਵਿੱਚ ਅਸੀਂ ਗੁਰੂ ਗੋਬਿੰਦ ਸਿੰਘ ਦੇ ਵਾਰਸ ਹਾਂ, ਭਗਤ ਸਰਾਭੇ ਹੋਰਿਆਂ ਦੇ ਵਾਰਸ ਹਾਂ, ਤਾਂ ਫਿਰ ਇਹ ਗੱਲ ਵੀ ਮੰਨਣੀ ਪਊਗੀ ਵੀ ਜਦੋਂ ਅਸੀਂ ਸਾਡੀ ਮੰਗਾਂ ਤੇ ਸਾਡੇ ਹੱਕਾਂ ਤੇ ਡਾਕਾ ਮਾਰ ਰਹੀ ਹੋਵੇ ਕੋਈ ਸਰਕਾਰ, ਕੋਈ ਲੋਕ, ਕੋਈ ਤਾਨਾਸ਼ਾਹ ਲੋਕ, ਸਰਮਾਏਦਾਰ ਲੋਕਾਂ ਦਾ ਪੱਖ ਪੂਰ ਰਹੇ ਹੋਣ, ਤਾਂ ਡਰ ਨੂੰ ਖਤਮ ਕਰਨਾ ਪਊਗਾ ਤੇ ਉਹ ਡਰ ਨੂੰ ਅਸੀਂ ਖਤਮ ਕਰਿਆ ਹੋਇਆ। 70-72 ਦਿਨ ਐਵੇਂ ਨਹੀਂ ਹੋਏ, ਅਗਲੇ ਵੀ 70-72 ਦਿਨ ਹੋਰ ਆ ਸਕਦੇ ਆ, 2024 ਵੀ ਆ ਸਕਦਾ। ਅਸੀਂ ਮੈਦਾਨ 'ਚ ਡਟੇ ਰਹਾਂਗੇ ਜੇਕਰ ਪ੍ਰਸ਼ਾਸਨ, ਕਿਉਂਕਿ ਸਰਕਾਰ ਤੋਂ ਵੱਡਿਆ ਨਹੀਂ ਹੋਇਆ ਜਾ ਸਕਦਾ, ਸਰਕਾਰ ਕੋਲੇ ਬੜਾ ਜੰਤਰ ਤੰਤਰ ਹੈ ਸਾਡੇ ਸੰਘਰਸ਼ ਨੂੰ ਦਬਾਉਣ ਵਾਸਤੇ। ਜੇ ਉਹ ਦਬਾਉਣ ਦੀ ਕੋਸ਼ਿਸ਼ ਕਰਨਗੇ ਤਾਂ ਅੱਜ ਅਸੀਂ 1 ਟੈਂਕੀ ਤੇ ਆ, ਆਉਣ ਵਾਲੇ ਦਿਨਾਂ 'ਚ ਅਸੀਂ 4 ਟੈਂਕੀਆਂ ਤੇ ਹੋਵਾਂਗੇ। ਸੋ ਸੰਘਰਸ਼ ਸਾਡਾ ਚੱਲਦਾ ਰਹੂਗਾ ਜਿੰਨਾ ਚਿਰ ਸਾਡਾ ਮਸਲਾ ਹੱਲ ਨਹੀਂ ਹੁੰਦਾ ਹੈ। ਜੀ, ਸੋ ਦੇਖ ਸਕਦੇ ਹੋ ਇਹ ਸਰਕਾਰ ਦਾ ਉਹ ਝੋਲ ਹੈ ਜਿਸ ਨੂੰ ਇਹ ਨੰਗਾ ਕਰ ਰਹੇ ਨੇ। ਇਹ ਅਧਿਆਪਕ ਆਪਣੀਆਂ ਮੰਗਾਂ ਨੂੰ ਲੈ ਕੇ ਡਟੇ ਹੋਏ ਨੇ। ਉਹਨਾਂ ਦਾ ਜੋ ਕੁਝ ਕਹਿਣਾ ਹੈ ਉਹਨਾਂ ਨੇ ਤੁਹਾਨੂੰ ਬੜੇ ਚੰਗੇ ਤਰੀਕੇ ਦੇ ਨਾਲ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਹੈ। ਸੋ ਤੁਸੀਂ ਤਸਵੀਰਾਂ ਦੇਖੀਆਂ ਪਿੰਡ ਖੁਰਾਣਾ ਦੀ ਟੈਂਕੀ ਤੋਂ। ਜ਼ਿਲ੍ਹਾ ਸੰਗਰੂਰ ਹੈ। ਸੰਗਰੂਰ ਉਹੀ ਜ਼ਿਲ੍ਹਾ ਹੈ ਜਿੱਥੋਂ ਮੁੱਖ ਮੰਤਰੀ ਸਾਹਿਬ ਪੰਜਾਬ ਦੇ ਮੌਜੂਦਾ ਆਉਂਦੇ ਨੇ ਅਤੇ ਇਸ ਏਰੀਏ ਦੇ ਵਿੱਚ ਉਹਨਾਂ ਦੀ ਕਿਸੇ ਸਮੇਂ ਬਹੁਤ ਜ਼ਿਆਦਾ ਧਾਕ ਸੀ। ਧਾਕ ਹੁਣ ਵੀ ਹੈ ਪਰ ਉਹ ਹੁਣ ਮੱਠੀ ਪੈਂਦੀ ਨਜ਼ਰ ਆਉਂਦੀ ਹੈ। ਸੋ ਤਸਵੀਰਾਂ ਤੁਹਾਨੂੰ ਵਿਖਾਈਆਂ ਨੇ। ਆਪਣੀ ਟਿੱਪਣੀ ਸਾਂਝੀ ਕਰਨੀ ਬਿਲਕੁਲ ਨਹੀਂ ਭੁੱਲਣਾ। ਅੱਗੇ ਵੀਡੀਓ ਨੂੰ ਸਾਂਝੇ ਜ਼ਰੂਰ ਕਰਿਓ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਧੰਨਵਾਦ। ਸਤਿ ਸ਼੍ਰੀ ਅਕਾਲ।